ਚਿੜੀਆਂ ਦੀ ਮੌਤ। ਕਹਾਣੀਕਾਰਾ ਕਹਿਕਸ਼ਾਂ ਮਲਕ। ਮਾਮੇ ਜੀਮੇ ਦਾ ਨਾਂ ਬਕੌਲ ਮੇਰੀ ਮਾਂ ਅਜ਼ੀਮ ਖਾਨ ਸੀ ਤੇ ਉਹ ਮੇਰੀ ਮਾਂ ਦੀ ਸਕੀ ਮਾਸੀ ਰਾਣੀ ਦਾ ਡਾਢਾ ਲਾਡਲਾ ਪੁੱਤਰ ਸੀ। ਪਰ ਜਦੋਂ ਮੈਂ ਮਾਮੇ ਜੀਮੇ ਨੂੰ ਤੱਕਿਆ, ਉਹ ਚਿੱਕੜ ਰੁਲਿਆ ਅਜਿਹਾ ਨਿਮਾਣਾ ਬੁੱਢਾ ਸੀ ਜਿਹਨੂੰ ਔਮਣੀ ਬੱਸ ਬਾਰਿਸ਼ ਵਾਲੇ ਦਿਹਾੜੇ ਕਿਸੇ ਟੋਏ ਖਾਧਿਆਂ ਸਟਾਪ ਉੱਤੇ ਛੇਤੀ ਨਾਲ ਸੁੱਟ ਕੇ ਅਗਾਂਹ ਵੱਧ ਜਾਂਦੀ ਏ ਤੇ ਜਵਾਨ ਜਹਾਨ ਮੁੰਡੇ ਭਰੀ ਬੱਸ ਦੇ ਸ਼ੀਸ਼ਿਆਂ ਰਾਹੀਂ ਤੱਕ ਕੇ ਗੁੜਾਕੇ ਮਾਰਦੇ ਨੇ। ਮਾਮੇ ਜੀਮੇ ਨੇ ਉਸ ਵੇਲੇ ਤੇ ਪਟੇ ਦਾ ਪਜਾਮਾ ਕੁੜਤਾ ਪਾਇਆ ਸੀ ਤੇ ਮੋਢੇ ਤੇ ਪਰਨਾ ਧਰ ਕੇ ਅੰਦਰੋਂ ਬਾਹਰ ਤੇ ਬਾਹਰੋਂ ਅੰਦਰ ਫਿਰ ਰਿਹਾ ਸੀ। ਸਾਰੇ ਘਰ ਵਾਲੇ ਉਹਨੂੰ ਜੀਮਾ ਜੀਮਾ ਕਹਿ ਕੇ ਆਵਾਜ਼ ਮਾਰਦੇ ਸਨ। ਉਹ ਆਪਣੀ ਸਕੀ ਮਾਸੀ ਦੀ ਨੂੰਹ ਨੂੰ ਬੇਗਮ ਸਾਹਿਬ ਕਹਿ ਰਿਹਾ ਸੀ ਤੇ ਮੈਂ ਹੈਰਾਨ ਪਰੇਸ਼ਾਨ ਇਹ ਸੋਚ ਰਹੀ ਸਾਂ, ਜੇ ਮੈਂ ਜੀਮੇ ਨੂੰ ਇਸ ਬੇਗਮਾਤੀ ਫਜ਼ਾ ਵਿੱਚ ਮਾਮਾ ਕਹਿ ਕੇ ਸੱਦਾਂ ਕਿ ਨਾ। ਇਹ ਸੰਨ 52-54 ਦੇ ਲਾਗੇ ਦੀ ਗੱਲ ਏ। ਮੈਨੂੰ ਪੜ੍ਹਾਈ ਦੇ ਸਿਲਸਿਲੇ ਵਿੱਚ ਪਹਿਲੀ ਵਾਰ ਸ਼ਹਿਰੋਂ ਬਾਹਰ ਲਾਹੌਰ ਆਪਣੇ ਇੱਕ ਮਾਮੇ ਹੋਰਾਂ ਦੇ ਘਰ ਵਿੱਚ ਰਹਿਣਾ ਪੈ ਗਿਆ। ਉੱਥੇ ਹੀ ਮਾਮੇ ਜੀਮੇ ਨਾਲ ਇਹ ਪਹਿਲੀ ਮੁਲਾਕਾਤ ਸੀ ਤੇ ਉਹਦਾ ਨਾਂ ਸੁਣ ਕੇ ਹੀ ਸਮਝ ਗਿਆ ਸਾਂ ਕਿ ਉਹ ਜੀਮਾ ਏ ਜਿਹੜਾ ਸਕੂਲ ਨਾ ਜਾਣ ਕਾਰਨ ਅਜ਼ੀਮ ਖਾਨ ਤੋਂ ਜੀਮਾ ਬਣ ਗਿਆ। ਜੀਮੇ ਦੇ ਬਚਪਨ ਦੀਆਂ ਕਈ ਦਾਸਤਾਨਾਂ ਸਾਡੀ ਮਾਂ ਨੂੰ ਅਜ਼ਬਰ ਸਨ ਤੇ ਉਹ ਬੜੇ ਦੁੱਖ ਨਾਲ ਆਪਣੀ ਮਾਸੀ ਦੇ ਪੁੱਤ ਭਰਾ ਬਾਰੇ ਸਾਨੂੰ ਕਦੀ-ਕਦੀ ਸਮਝਾਉਣ ਲਈ ਬੜੇ ਕਿੱਸੇ ਸੁਣਾਉਂਦੀ ਸੀ। ਇਹਨਾਂ ਦਾਸਤਾਨਾਂ ਦੀ ਮੋਹਰੀ ਗੱਲ ਇਹੋ ਸੀ, ਜੇ ਚੰਦਰੀ ਔਲਾਦ ਮਾਂ-ਪਿਓ ਦੀ ਆਬਰੂ ਲਈ ਵੱਟਾ ਬਣ ਜਾਂਦੀ ਏ। ਮਾਮਾ ਜੀਮਾ ਛੋਟੇ ਹੁੰਦਿਆਂ ਕਿਧਰੇ ਹਿੰਦੁਸਤਾਨ ਵੱਲ ਨੱਸ ਭੱਜ ਗਿਆ ਸੀ ਤੇ ਮਾਮੇ ਜੀਮੇ ਨੂੰ ਆਪਣੇ ਮਾਮੇ ਦੇ ਘਰ ਵੇਖ ਕੇ ਮੈਂ ਪੁਰਾਣੀਆਂ ਸੋਚਾਂ ਕੁਰੇਦ ਰਹੀ ਸਾਂ ਕਿ ਉਸ ਮੈਨੂੰ ਬਗੈਰ ਸਿਆਣਿਆਂ ਸਲਾਮ ਬੀਬੀ ਆਖ ਦਿੱਤਾ ਤੇ ਮੇਰੇ ਹੋਠਾਂ ਨੂੰ ਜਿਵੇਂ ਸਰੇਸ਼ ਲੱਗ ਗਈ। ਜਿਵੇਂ ਇਹ ਤੇ ਆਪਾਂ ਫਾਤਮਾ ਦੀ ਧੀ ਏ, ਮਾਮੀ ਹੱਸਦਿਆਂ ਹੋਇਆਂ ਦੱਸਿਆ ਤੇ ਉਹ ਬੇਖਤਿਆਰ ਅਗਾਂਹ ਵਧਿਆ। ਉਹਦਾ ਵਧਣਾ ਮੈਨੂੰ ਗੱਲ ਆਉਣਾ ਸੀ, ਪਰ ਫਿਰ ਆਪਣੇ ਪਟੇ ਦੇ ਪਜਾਮੇ ਕੁਰਤੇ ਤੇ ਪਰਨੇ ਦਾ ਖਿਆਲ ਕਰਕੇ ਉਹ ਪਰੇ ਦਾ ਪਰੇ ਰਹਿ ਗਿਆ। ਉਹਦੇ ਬੁੱਲ੍ਹਾਂ ਉੱਤੇ ਇੱਕ ਲਫ਼ਜ਼ ਜੀਂਦੀ ਰਹੋ ਆਇਆ ਤੇ ਅੱਖਾਂ ਅਥਰੂਆਂ ਨਾਲ ਭਰ ਗਈਆਂ। ਤਬਕੇ ਦੀ ਇਸ ਸ਼ਹਿਨਸ਼ਾਹੀ ਅੱਗੇ ਮੇਰੀ ਰੂਹ ਧਰੂ ਕੇ ਰਹਿ ਗਈ। ਮਾਮੇ ਜੀਮੇ ਦੀਆਂ ਅੱਖਾਂ ਦੇ ਅਥਰੂ ਮੇਰੇ ਜ਼ਿਹਨ ਦੀਆਂ ਅਜਿਹੀਆਂ ਕਿਰਚੀਆਂ ਬਣ ਗਈਆਂ ਜੇ ਮੈਂ ਆਪਣੇ ਸ਼ਾਨੋ ਸ਼ੌਕਤ ਵਾਲੇ ਮਾਮੇ ਦੇ ਘਰ ਦੀਆਂ ਕੰਧਾਂ ਤੋਂ ਸਹਿਮ ਕੇ ਰਹਿ ਗਈ। ਉਸੇ ਸ਼ਾਮ ਦਾ ਜ਼ਿਕਰ ਏ, ਮੈਂ ਆਪਣੇ ਲਈ ਦਿੱਤੇ ਗਏ ਉੱਪਰਲੀ ਮੰਜ਼ਲ ਦੇ ਕਮਰੇ ਵਿੱਚ ਕਿਤਾਬ ਅੱਗੇ ਰੱਖ ਕੇ ਕੁਝ ਪੜ੍ਹ ਰਹੀ ਸਾਂ ਜੇ ਮਾਮਾ ਜੀਮਾ ਚਾਹ ਦੀ ਪਿਆਲੀ ਲੈ ਕੇ ਆ ਗਿਆ। ਕਾਕੋ, ਚਾਹ ਨਹੀਂ ਸੀ ਪੀਣੀ? ਐ ਲੈ, ਮੈਂ ਚਾਹ ਲਿਆਇਆ ਵਾਂ। ਉਸ ਚਾਹ ਮੇਜ਼ ਤੇ ਰੱਖ ਦਿੱਤੀ ਤੇ ਫਿਰ ਛੇਤੀ ਨਾਲ ਹੇਠਾਂ ਉਤਰ ਗਿਆ। ਚੰਦ ਮਿੰਟਾਂ ਮਗਰੋਂ ਉਹ ਮੁਸਕਾਂਦਾ ਫਿਰ ਮੇਰੇ ਕੋਲ ਆ ਖਲੋਤਾ। ਕੁਰਤੇ ਦੇ ਬੋਝੇ ਅੰਦਰੋਂ ਪੁੜੀ ਜਿਹੀ ਕੱਢ ਕੇ ਮੇਜ਼ ਉੱਤੇ ਰੱਖ ਦਿੱਤੀ। ਇਹਦੇ ਵਿੱਚ ਬਰਫੀ ਦੀਆਂ 2 ਡਲੀਆਂ ਸਨ। ਮੈਂ ਮਾਮੇ ਜੀਮੇ ਵੱਲ ਵੇਖਿਆ। ਉਹਦੇ ਚਿਹਰੇ ਤੇ ਅਜੀਬ ਨੂਰ ਤੇ ਫਖਰ ਸੀ। ਮੈਂ ਆਪੋਂ ਦੋਵੇਂ ਡਲੀਆਂ ਮੂੰਹ ਵਿੱਚ ਪਾ ਲਈਆਂ। ਮਾਮਾ, ਬੜੀ ਮਜ਼ੇਦਾਰ ਬਰਫੀ ਏ। ਮੈਂ ਇਸ ਫਖਰ ਨੂੰ ਵਧਾਉਣ ਲਈ ਆਖਿਆ। ਨੁੱਕਰ ਦੀ ਹੱਟੀ ਤੇ ਮਿਲਦੀ ਏ, ਸਾਡਾ ਯਾਰ ਏ। ਮਾਮਾ ਪਰਨੇ ਨਾਲ ਆਪਣੇ ਹੱਥ ਸਾਫ਼ ਕਰਦਿਆਂ ਬੋਲਿਆ। ਜੇ ਹੇਠੋਂ ਜ਼ੋਰ ਨਾਲ ਜੀਮੇ ਦੀ ਆਵਾਜ਼ ਪਈ ਤੇ ਉਹ ਹੇਠਾਂ ਲੈ ਗਿਆ। ਮਾਮਾ ਜੀਮਾ ਉਸ ਘਰ ਵਿੱਚ ਸਿਰਫ ਜੀਮਾ ਹੀ ਨਹੀਂ ਸੀ, ਅਜਿਹਾ ਮਲਟੀਪਰਪਜ਼ ਸਭ ਕੰਮਾਂ ਨੌਕਰ ਸੀ ਜਿਹੜਾ ਇੱਕੋ ਵੇਲੇ ਭਾਂਡੇ ਮਾਂਜਣ, ਝਾੜ ਫੰਡ ਕਰਨ, ਸੌਦਾ ਸਲਫ ਲਿਆਉਣ, ਮਹਿਮਾਨਾਂ ਨੂੰ ਅਟੈਂਡ ਕਰਨ ਤੇ ਰਾਤ ਨੂੰ ਚੌਕੀਦਾਰੀ ਦਾ ਕੰਮ ਕਰਦਾ ਸੀ। ਘਰ ਦੇ ਬਾਹਰੋਂ ਸਿਰਫ ਜੀਮਾ ਸੀ ਜਿਸ ਦਾ ਵੱਡਾ ਸ਼ੌਕ ਦੀਵਾਨੀ ਦੀ ਬਰਫੀ ਲੈ ਕੇ ਖਾਣਾ ਸੀ ਜਾਂ ਟਾਲ ਵਾਲੇ ਪਠਾਨ ਨਾਲ ਗੱਪਾਂ ਮਾਰਨਾ। ਪਰ ਮਾਮੀ ਬੇਗਮ ਸਾਹਿਬ ਨੂੰ ਇਹ ਦੋਵੇਂ ਨਾਪਸੰਦ ਸਨ। ਉਹਨਾਂ ਨੂੰ ਵੱਡਾ ਗਿਲਾ ਇਹ ਸੀ ਜੇ ਜੀਮਾ ਸਾਹਿਬ ਦੇ ਦੋਸਤਾਂ ਨੂੰ ਵੀ ਕਦੀ-ਕਦੀ ਇਹ ਰੋਹਬ ਦੇ ਦਿੰਦਾ ਜੇ ਉਹ ਨੌਕਰ ਨਹੀਂ, ਸਾਹਿਬ ਦੀ ਸਕੀ ਮਾਸੀ ਰਾਣੀ ਦਾ ਪੁੱਤ ਏ। ਮਾਮੇ ਜੀਮੇ ਦੇ ਇਸ ਇਨਕਸ਼ਾਫ ਹੱਥੋਂ ਮਾਮੀ ਬੇਗਮ ਸਾਹਿਬ ਨੂੰ ਬੜੇ ਅੰਦੇਸ਼ੇ ਸਤਾਉਂਦੇ ਸਨ। ਇੰਜ ਸੁਸਾਇਟੀ ਵਿੱਚ ਉਹਨਾਂ ਦੀ ਕਿੰਨੀ ਨੀਵੀਂ ਪੈਂਦੀ ਸੀ। ਉਹਨਾਂ ਦੀਆਂ ਧੀਆਂ ਦਾ ਮੁਸਤਕਬਲ ਖਤਰੇ ਵਿੱਚ ਪੈ ਸਕਦਾ ਸੀ, ਪਰ ਜੀਮੇ ਨੂੰ ਇਹਦਾ ਕੋਈ ਖਿਆਲ ਹੀ ਨਹੀਂ ਸੀ। ਹੁਣ ਉਹ ਇਹ ਤਾਂ ਨਹੀਂ ਸੀ ਕਰ ਸਕਦੀਆਂ ਭਈ ਜੀਮੇ ਨੂੰ ਵਿਹਲਿਆਂ ਰੋਟੀ ਕੱਪੜੇ ਦੇ ਛੱਡਣ, 1000-1200 ਤਨਖਾਹ ਵਿੱਚ ਕਿਸੇ ਗਰੀਬ ਰਿਸ਼ਤੇਦਾਰ ਦੀ ਇੰਨੀ
ਸਹਿਤਾ ਕਿੰਨੀ ਬੇਵਕੂਫੀ ਸੀ। ਹੁਣ ਜੀਮਾ 6 ਮਹੀਨਿਆਂ ਤੋਂ ਖਬਰੇ ਕਿੱਥੋਂ ਠੇਡੇ ਖਾਂਦਾ ਉਹਨਾਂ ਤੀਕ ਆ ਪੜਿਆ ਸੀ। ਹੋਰ ਤੇ ਹੋਰ ਹੁਣ ਸਾਹਿਬ ਨੂੰ ਆਪਣੀ ਬੇਗਮ ਨਾਲ ਚਹਿਕਦਿਆਂ ਤੱਕ ਕੇ ਜਿਵੇਂ ਜੇ ਝੱਲੇ ਨੂੰ ਵਿਆਹ ਦਾ ਚੱਲ ਉੱਠ ਖਲੋਤਾ ਸੀ। ਉੱਠਦਿਆਂ ਬਹਿੰਦਿਆਂ ਆਪਣੇ ਵਿਆਹ ਦਾ ਤਜ਼ਕਰਾ ਸੁਣਨਾ ਚਾਹੁੰਦਾ ਸੀ। ਇਸ ਲਈ ਉਹ ਆਪਣੀ 6 ਮਹੀਨਿਆਂ ਦੀ ਤਨਖਾਹ ਦੀ ਜਮ੍ਹਾਂ ਕਰਾ ਰਿਹਾ ਸੀ। ਭੈਣੇ ਨੇ ਕਈ ਵਾਰ ਇਸ ਵਿਆਹ ਖਾਤਰ ਰਕਮਾਂ ਬਰਬਾਦ ਕੀਤੀਆਂ ਸਨ। ਇੱਕ ਵਾਰ ਤੇ ਪੂਰੇ 1000 ਰੁਪਏ ਜਮ੍ਹਾਂ ਕਰਕੇ ਕਿਸੇ ਕੁੜੀ ਦੇ ਪਿਓ ਦੀ ਤਲੀ ਉੱਤੇ ਰੱਖੇ ਸਨ ਤੇ ਕੁੜੀ ਆਪਣੇ ਘਰੋਂ ਸਟੇਸ਼ਨ ਤੀਕ ਆ ਕੇ ਅਜਿਹੀ ਗਾਇਬ ਹੋਈ ਜਿਸ ਤੀਕ 10 ਵਰਿਆਂ ਤੋਂ ਉਹਦਾ ਪਤਾ ਨੀਵਾ ਨਹੀਂ ਮਿਲਦਾ। ਮਾਮੀ ਵੀ ਆਪਣੇ ਕੰਮ ਦੇ ਲਾਲਚ ਹੱਥੋਂ ਕਿੱਸੇ ਸੁਣਾਉਂਦੀ ਤੇ ਆਪਣੇ ਕੋਲੋਂ ਕਿਸੇ ਨਾ ਕਿਸੇ ਰਿਸ਼ਤੇ ਦੀ ਸੂਹ ਦੱਸਦੀ। ਮਾਮਾ ਉਸ ਦਿਹਾੜੇ ਹੈਸੀ ਤੋਂ ਵੱਧ ਫੁਰਤੀ ਨਾਲ ਕੰਮ ਕਰਦਾ, ਉਚੀਚਾ ਦਾੜੀ ਮਨਵਾਉਂਦਾ, ਖਿਚੜੀ ਵਾਲਾਂ ਨੂੰ ਵਸਮੇ ਨਾਲ ਰੰਗਦਾ ਤੇ ਖੁਸ਼ੀ ਨਾਲ ਹੌਲਾ ਜਿਹਾ ਫੁੱਲ ਦਿਸਦਾ। ਉਸ ਜ਼ਮਾਨੇ ਵਿੱਚ ਮਾਮੇ ਜੀਮੇ ਦੇ ਵਿਆਹ ਦਾ ਮਸਲਾ ਪੂਰੀ ਪ੍ਰੀਵੀ ਕੌਂਸਲ ਦੇ ਏਜੰਡੇ ਤੇ ਸੀ। ਇਸ ਕੌਂਸਲ ਤੋਂ ਮੁਰਾਦ ਮਾਮੀ ਦੀਆਂ ਤੇ ਭੈਣਾਂ ਤੇ ਇੱਕ ਮੇਰੀ ਦੂਜੀ ਮਾਮੀ ਸਾਹਿਬਾ ਸੀ ਜਿਨ੍ਹਾਂ ਮਾਮੇ ਜੀਮੇ ਲਈ ਵਰ ਲੱਭ ਲਿਆ ਸੀ। ਤੇ ਹੁਣ ਮਜ਼ੀਦ ਇੰਤਜ਼ਾਮਾਤ ਉੱਤੇ ਬਹਿਸ ਜਾਰੀ ਸੀ। ਜਿਮੇ ਨੂੰ ਉਹਦੀ ਹੋਣ ਵਾਲੀ ਵੋਟੀ ਦੀ ਇੱਕ ਝਲਕ ਵਿਖਾ ਦਿੱਤੀ ਗਈ। ਇਹ ਵੋਟੀ ਵੀ ਕੋਈ 40 ਦੇ ਗੇੜ ਵਿੱਚ ਸੀ, ਪਰ ਰੰਗ ਰੂਪ ਤੇ ਗੱਲਬਾਤ ਵਿੱਚ ਇੰਨੀ ਚੰਗੀ ਦਿਸਦੀ ਸੀ ਜੇ ਮੈਨੂੰ ਇਹ ਯਕੀਨ ਕਰਨਾ ਮੁਸ਼ਕਿਲ ਹੋ ਗਿਆ ਜੇ ਉਸ ਜ਼ਮਾਨੇ ਉਸ ਜ਼ਨਾਨੀ ਸੱਚਮੁੱਚ ਮਾਮੇ ਜੀਮੇ ਨੂੰ ਕਬੂਲ ਕਰ ਲਿਆ। ਮੈਂ ਬੁਖਲਾਈ ਫਿਰਦੀ ਸਾਂ ਪਰ ਪੁੱਛ ਨਹੀਂ ਸਾਂ ਸਕਦੀ। ਹੁਣ ਫਿਲਹਾਲ ਇੱਕ ਸੂਆ ਜੋੜਾ, ਨੱਥ, ਛਾਪ ਤੇ ਪਸ਼ੋਰੀ ਹੁੱਕਾ ਵਰੀ ਦੀ ਫਹਿਰਿਸਤ ਵਿੱਚ ਸ਼ਾਮਿਲ ਸੀ ਤੇ ਉਹਦੇ ਬਾਅਦ ਸਾਰੇ ਟੱਬਰ ਦੇ ਚਾਹ ਪਾਣੀ ਦਾ, ਜਿਸ ਦੇ ਵਿੱਚ ਕੌਂਸਲ ਦੇ ਮੈਂਬਰਾਂ ਦੇ ਟੱਬਰ ਵੀ ਸ਼ਾਮਿਲ ਸਨ, ਖਰਚਾ ਵੀ ਮਾਮੇ ਜੀਮੇ ਦੇ ਪੈਸਿਆਂ ਵਿੱਚੋਂ ਹੋਣਾ ਸੀ। ਮਾਮੇ ਜੀਮੇ ਦੀ ਖੁਸ਼ੀ ਦਾ ਕਿਧਰੇ ਅੰਤ ਨਹੀਂ ਸੀ। ਪਲ ਪਲ ਤੇ ਸਾਰੇ ਬੱਚਿਆਂ ਤੇ ਮੇਰੇ ਜਿੱਡੇ ਬੁੱਢੇ ਬੱਚਿਆਂ ਨੂੰ ਬਰਫੀ ਦੀਆਂ ਪੁੜੀਆਂ ਲਿਆ ਦਿੰਦਾ ਸੀ। ਸਰਦੀਆਂ ਗਰਮੀਆਂ ਦੇ ਸਾਰੇ ਭਾਂਡੇ ਉਸ ਮਾਨ ਛੱਡੇ ਸਨ। ਬੇਗਮ ਸਾਹਿਬ ਦਾ ਵਿਰਤ ਕਰਕੇ ਉਸ ਜ਼ਬਾਨ ਘਸਾ ਛੱਡੀ। ਪਸ਼ੋਰੀ ਹੁੱਕਾ, ਨੱਥ ਚਾਂਦੀ ਦੀ, ਛਾਪ ਸੋਨੇ ਦੀ ਤੇ ਸੂਏ ਜੋੜੇ ਉੱਤੇ 200 ਰੁਪਇਆ ਲੱਗ ਗਿਆ। ਇੱਟਾਂ ਵਾਲੇ ਵਿਹੜੇ ਨੂੰ ਜਮਾਦਾਰਨੀ ਨਾਲ ਪਾਣੀ ਪਾ ਕੇ ਧੁਆ ਮਾਮੇ ਨੇ ਸ਼ੀਸ਼ੇ ਵਰਗਾ ਕਰ ਦਿੱਤਾ ਤੇ ਅਖੀਰ ਵਿਆਹ ਦਾ ਦਿਹਾੜ ਆ ਗਿਆ। ਮਾਮੇ ਦੀ ਵੋਟੀ ਦੁਪਹਿਰ ਨੂੰ ਆ ਗਈ ਬਗੈਰ ਨਕਾਓ। ਸ਼ਾਮ ਦੀ ਚਾਹ ਪਾਰਟੀ ਸ਼ੁਰੂ ਹੋ ਗਈ। ਕੁੜੀਆਂ ਢੋਲਕ ਰੱਖ ਲਈ। ਮਾਮਾ ਡਾਢਾ ਖੁਸ਼ ਸੀ। ਸਾਰੀਆਂ ਕੁੜੀਆਂ ਮਹਿੰਦੀ ਦਾ ਰੌਲਾ ਪਾਇਆ। ਮਾਮੇ ਦੌੜ ਕੇ ਪਾਰਟੀ ਦਰਵਾਜ਼ਿਓਂ ਮਹਿੰਦੀ ਦਾ ਪੁੜਾ ਲਿਆ ਦਿੱਤਾ। ਝੰਡੀਆਂ ਸਾਰੇ ਲਾਨ ਵਿੱਚ ਲੱਗ ਗਈਆਂ ਸਨ। ਵੋਟੀ ਸੂਆ ਜੋੜਾ ਪਾਇਆ ਸੀ, ਨੱਥ ਵੀ ਲਾਈ ਸੀ, ਪਰ ਉਹਦਾ ਹਾਸਾ ਰੋਕਿਆ ਨਹੀਂ ਸੀ ਰੁਕਦਾ। ਖਾਸ ਕਰਕੇ ਜਦੋਂ ਮਾਮਾ ਜੀਮਾ ਨਵੇਂ ਲੱਠੇ ਦੀ ਸ਼ਲਵਾਰ ਖੜਕਾਂਦਾ, ਇਤਰ ਗੁਲਾਬ ਵਿੱਚ ਰੰਗਿਆ ਲਾਲ ਰੁਮਾਲ ਖਿਲਾਰ ਕੇ ਕੋਲੋਂ ਲੰਘਦਾ ਤੇ ਵੋਟੀ ਮਾਮੀ ਸਾਹਿਬ ਵੱਲ ਤੱਕ ਅੱਖੀਆਂ ਵਿੱਚ ਹੱਸਦੀ। ਅਜਬ ਤਮਾਸ਼ਾ ਸੀ। ਮੈਨੂੰ ਵੋਟੀ ਦੇ ਵਿੱਚ ਮਾਮੇ ਦੀ ਤਹਿਕੀਰ ਜਿਹੀ ਜਾਪਦੀ। ਪਰ ਮੈਂ ਦੱਸਿਆ ਹੈ ਨਾ, ਜੇ ਮੇਰੇ ਸਵਾਲ ਵੱਲ ਧਿਆਨ ਦੀ ਫੁਰਸਤ ਕਿਸੇ ਨੂੰ ਨਹੀਂ ਸੀ। ਇੰਜ ਵੀ ਢੋਲ ਢਮੱਕੇ ਦੀ ਖਿੱਚ ਖੇਡ ਨਾਲ ਸ਼ਾਮਾਂ ਪੈ ਗਈਆਂ ਸਨ। ਕਤਕ ਦਾ ਅੱਧ ਟੱਪ ਗਿਆ ਸੀ। ਇਸ ਕਾਰਨ ਸ਼ਾਮ ਨੂੰ ਠੰਡ ਵਧਣੀ ਸ਼ੁਰੂ ਹੋ ਗਈ। ਮਹਿਮਾਨ ਕਮਰਿਆਂ ਵੱਲ ਆਉਣ ਲੱਗ ਪਏ। ਜਿਵੇਂ ਨੂੰ ਚਾਹ ਦੇ ਭਾਂਡੇ ਧੋਣੇ ਪੈ ਗਏ। ਉਸ ਦਿਨ ਉਹਨੂੰ 30-40 ਪਿਆਲੀਆਂ ਤੇ 72 ਬਲਾ ਧੋਣਾ ਵੀ ਫੁੱਲ ਸੁੰਘਣਾ ਲੱਗਦਾ ਪਿਆ ਸੀ। ਵੋਟੀ ਸਟੋਰ ਵਿੱਚ ਜਾ ਕੇ ਜੋੜਾ ਲਾ ਦਿੱਤਾ ਤੇ ਪੁਰਾਣਾ ਜੋੜਾ ਜਿਹੜਾ ਘਰੋਂ ਪਾ ਕੇ ਆਈ ਸੀ ਪਾ ਲਿਆ ਤੇ ਹੱਸਦਿਆਂ ਕੌਂਸਲ ਦੀ ਚੇਅਰਪਰਸਨ ਕੋਲ ਇਜਾਜ਼ਤ ਲਈ ਜਾ ਪਹੁੰਚੀ। ਚੇਅਰਪਰਸਨ ਹੌਲੀ ਜੀ ਖੀ ਹੱਸੀ ਤੇ ਫਿਰ ਕਹਿਣ ਲੱਗੀ, ਜਾਨਾ ਤੂੰ ਤੇ ਕਮਾਲ ਦੀ ਐਕਟਿੰਗ ਵਿਖਾਈ ਏ। ਇਮਾਨ ਨਾਲ ਜੀਮੇ ਨੇ ਤੇ ਉੱਕਾ ਹੀ ਤੈਨੂੰ ਆਪਣੀ ਵੋਟੀ ਜਾਣ ਲਿੱਤਾ। ਜਾਨਾ ਬੋਲੀ, ਅੱਲਾ ਨਾ ਕਰੇ ਮੈਂ ਜਵਾਨੀ ਤੇ ਰੰਡੇਪੇ ਵਿੱਚ ਗਾਲ ਛੱਡੀ। ਬੁੱਢੇ ਵਾਰ ਪੁੱਤਾਂ ਕੋਲੋਂ ਚੂੰਡਾ ਪਟਵਾਣਾ ਹੈ। ਇਹ ਤੇ ਤੁਹਾਡੀ ਖੁਸ਼ੀ ਲਈ ਬੇਗਮ ਸਾਹਿਬ ਸਵਾਂਗ ਬੰਨਣਾ ਪਿਆ ਏ। ਮਾਮੇ ਜੀਮੇ ਦੀ ਖੁਸ਼ੀ ਤੇ ਬੇਗਮ ਸਾਹਿਬ ਦੀ ਖੁਸ਼ੀ ਦੇ ਇਸ ਫਰਕ ਦਾ ਰਾਜ਼ ਜਾਣ ਕੇ ਮੇਰਾ ਦਿਲ ਧੜ ਕਰਨ ਲੱਗਾ। ਮੈਂ ਸਿੱਧੀ ਇੱਕ ਦੂਸਰੇ ਮੈਂਬਰ ਕੋਲ ਗਈ ਤੇ ਰੋਣ ਹਾਕੀ ਜੀ ਹੋ ਕੇ ਪੁੱਛਿਆ, ਮਾਮੀ ਜੀ ਜਾਨਾ ਮਖੌਲ ਕਰ ਰਹੀ ਸੀ? ਆਹੋ ਤੇ ਹੋਰ, ਭੈੜੇ ਨੇ ਜਾਨ ਖਾ ਲਈ ਸੀ। ਕਿਸੇ ਨਾ ਕਿਸੇ ਤਰ੍ਹਾਂ ਖੁਸ਼ ਤੇ ਕਰਨਾ ਹੀ ਸੀ। ਮਾਮੀ ਨੇ ਬੜੀ ਹੌਲੀ ਜਿਹੀ ਮੇਰੇ ਕੰਨ ਵਿੱਚ ਕਿਹਾ,
ਪਰ ਜਦ ਉਹਨੂੰ ਪਤਾ ਚੱਲੇਗਾ ਉਹ ਤਮਾਸ਼ਾ ਇਹਦੋਂ ਵੱਧ ਏ, ਤੂੰ ਤਗੜੀ ਰਹੋ। ਮੈਂ ਬੇਦਿਲ ਜੀ ਹੋ ਕੇ ਉੱਪਰ ਆਪਣੇ ਕਮਰੇ ਵਿੱਚ ਚਲੀ ਗਈ ਤੇ ਕਿਤਾਬਾਂ ਸਾਹਮਣੇ ਰੱਖ ਕੇ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗ ਪਈ। ਪੜ੍ਹਨਾ ਔਖਾ ਹੋ ਰਿਹਾ ਸੀ। ਮਾਮਾ ਜੀਮਾ ਭਾਂਡੇ ਧੋਂਦਾ ਟੱਪੇ ਗਾ ਰਿਹਾ ਸੀ ਤੇ ਉਹਦੀਆਂ ਸਦਨਾਂ ਟੱਪਿਆਂ ਵਿੱਚ ਗੂੰਜਦੀਆਂ ਹੋਈਆਂ ਆਦਮ ਦੇ ਉਸ ਇਕਲਾਪੇ ਦਾ ਵਹਿਣ ਲੱਗਣੀਆਂ ਸਨ ਜਿਹੜਾ ਉਹਨੂੰ ਜੰਨਤ ਵਿੱਚ ਵੀ ਚੈਨ ਨਹੀਂ ਸੀ ਲੈਣ ਦਿੰਦਾ। ਇਹਨਾਂ ਹੀ ਖਿਆਲਾਂ ਵਿੱਚ ਮੈਨੂੰ ਉਂਗਲਾਹਟ ਜਿਹੀ ਆ ਗਈ। ਮੇਰੀ ਮਾਮੇ ਦੀ ਧੀ ਨੇ ਮੈਨੂੰ ਆਪਾਂ ਕਹਿ ਕੇ ਉਠਾ ਦਿੱਤਾ। ਕੀ ਆ? ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ। ਜੀਮਾ ਆਪਣੀ ਕੋਠੜੀ ਵਿੱਚ ਚੱਲਿਆ, ਉਹਨੇ ਹੱਸਦਿਆਂ ਆਖਿਆ। ਤੇ ਕੋਠੜੀ ਵਿੱਚ ਕੋਈ ਨਹੀਂ? ਮੈਂ ਬੜੇ ਠੰਡੇ ਸੁਭਾਅ ਨਾਲ ਆਖਿਆ, ਨਾ ਆਪਾਂ, ਤੁਸੀਂ ਚੱਲੋ ਤੇ ਸਹੀ, ਬੜਾ ਤਮਾਸ਼ਾ ਹੈ। ਅਸੀਂ ਜੀਮੇ ਦੀ ਮੰਜੀ ਉੱਤੇ ਇਸ ਤਰਤੀਬ ਨਾਲ ਇੱਟਾਂ ਰੱਖੀਆਂ ਨੇ ਜੋ ਬਿਲਕੁਲ ਕੋਈ ਲੇਟੀ ਹੋਈ ਜ਼ਨਾਨੀ ਲੱਗਦੀ ਏ। ਉੱਤੇ ਰਜ਼ਾਈ ਏ। ਚਲੋ ਜਲਦੀ ਚਲੋ। ਖਾਲਾ, ਅੰਮੀ, ਫੁੱਫੋ, ਚਾਚੀ ਸਭ ਚੀਤਾਂ ਥਾਣੀ ਤੱਕ ਰਹੀਆਂ ਨੇ। ਮੈਂ ਵੀ ਹੇਠਾਂ ਆ ਗਈ। ਮਾਮੀ ਜਾਨ ਇੱਕ ਚੀਤ ਮੇਰੇ ਲਈ ਖਾਲੀ ਕਰ ਦਿੱਤੀ। ਵਾਕਈ ਰਜ਼ਾਈ ਅੰਦਰ ਕੋਈ ਲੇਟੀ ਹੋਈ ਜ਼ਨਾਨੀ ਦਿਸ ਰਹੀ ਸੀ। ਸੁਆ ਦੁਪੱਟਾ ਬਾਹਰ ਲਟਕ ਰਿਹਾ ਸੀ ਤੇ ਹੁੱਕੇ ਦੀ ਨਾਲੀ ਅੰਦਰ ਅਟਕਾਈ ਸੀ, ਜਿਵੇਂ ਕੋਈ ਹੁੱਕਾ ਪੀ ਰਿਹਾ ਹੋਏ। ਮਾਮੇ ਜੀਮੇ ਨੇ ਹੱਥ ਵਿੱਚ ਦੁੱਧ ਦਾ ਭਰਿਆ ਗਲਾਸ ਚੁੱਕਿਆ ਸੀ। ਵੀਣੀ ਤੇ ਗੁਲਾਬ ਦੇ ਫੁੱਲਾਂ ਦਾ ਹਾਰ ਸੀ ਤੇ ਮਾਮੇ ਦੇ ਮੁਖ ਤੇ ਅਜਬ ਸਰਮਸਤੀ। ਮਾਮੇ ਪਹਿਲਾਂ ਗਲਾਸ ਛੱਤੀ ਉੱਤੇ ਰੱਖਿਆ ਤੇ ਫਿਰ ਹੌਲੀ ਜਿਹੀ ਹੰਗੂਰਾ ਭਰਿਆ। ਅੱਗੋਂ ਖਾਮੋਸ਼ੀ ਸੀ। ਮਾਮਾ ਕੋਲ ਪਈ ਕੁਰਸੀ ਉੱਤੇ ਬਹਿ ਗਿਆ ਤੇ ਫਿਰ ਬੋਲਿਆ, ਮੈਂ ਕਿਹਾ, ਜਾਗਦੇ ਹੋ? ਅੱਛਾ। ਖਿੱਚ ਵੀ ਤੇ ਬੱਚਿਆਂ ਖੂਬ ਮਚਾਈ ਸੀ। ਸਭ ਹੀ ਥੱਕ ਜਾਂਦੇ ਨੇ। ਖੈਰ ਫਿਕਰ ਨਾ ਕਰੋ, ਕੰਮ ਕਾਜ ਨਾਲ ਮੈਂ ਆਪੋ ਨਿਬੜ ਲਾਂਗਾ। ਤੁਹਾਡਾ ਕੰਮ ਬਸ ਪਾਣਾ ਤੇ ਖਾਣਾ ਹੈ। ਮਾਮੇ ਦੀ ਆਵਾਜ਼ ਵਿੱਚ ਖੁਸ਼ੀ ਨਾਲ ਨਿੱਕੀਆਂ ਲਹਿਰਾਂ ਪਈਆਂ ਮਹਿਸੂਸ ਹੁੰਦੀਆਂ ਸਨ, ਪਰ ਅੱਗੋਂ ਜਵਾਬ ਨਾ ਪਾ ਕੇ ਬੋਲਿਆ, ਮੈਂ ਕਿਹਾ, ਹੁੱਕਾ ਠੰਡਾ ਹੋ ਗਿਆ ਜੇ, ਚਿਲਮ ਚੁੱਕ ਦਿਆਂ? ਮੈਂ ਕਿਹਾ, ਜਾਨਾ ਜੀ, ਸੁਣਦੇ ਹੋ? ਇਹ ਦੁੱਧ ਤੇ ਪੀ ਲੈਣਾ ਸੀ। ਇਹ ਮੈਂ ਕਿਹਾ ਮੱਖਣੋ। ਬਾਹਰ ਸਭ ਦਾ ਹਾਸਾ ਰੋਕਣਾ ਮੁਹਾਲ ਹੋਇਆ ਦਾ ਸੀ। ਢਿੱਡ ਫੜ ਕੇ ਮਾਮੀ ਵੀ ਕਹਿਣ ਲੱਗੀ, ਔਂਤਰੇ ਦੀ ਅਕਲ ਵੇਖੋ, ਜੇ ਨਿਕਾਹ ਤੇ ਹੋਇਆ ਨਹੀਂ ਤੇ ਇਹ ਸ਼ੁਗਲ ਕਿਵੇਂ ਵੱਜਦਾ? ਅੰਦਰੋਂ ਮਾਮੇ ਦੀ ਆਵਾਜ਼ ਆਈ, ਤੁਸੀਂ ਤੇ ਮੇਰਾ ਖਿਆਲ ਏ ਸੌਂ ਹੀ ਗਏ ਹੋ। ਅੱਛਾ, ਆਰਾਮ ਕਰੋ, ਬਾਕੀ ਗੱਲਬਾਤ ਕੱਲ ਸਹੀ। ਤੇ ਫਿਰ ਮਾਮੇ ਆਪਣੀ ਇਕੱਲੀ ਰਜ਼ਾਈ ਵੀ ਚੰਗੀ ਤਰ੍ਹਾਂ ਇੱਟਾਂ ਦੀ ਬਣੀ ਹੋਈ ਵਹੁਟੀ ਦੇ ਆਲ ਦੁਆਲੇ ਲਪੇਟ ਦਿੱਤੀ। ਆਪੋ ਸੰਦੂਕ ਤੇ ਤਰਿਆ ਕੰਬਲ ਚੁੱਕਿਆ ਤੇ ਜ਼ਮੀਨ ਤੇ ਵਿਛੀ ਫੋੜੀ ਉੱਤੇ ਲੇਟ ਗਿਆ। ਫੋੜੀ ਉੱਤੇ ਲੇਟੀਆਂ ਵੀ ਮਾਮੇ ਦੀਆਂ ਨਜ਼ਰਾਂ ਲਪੇਟੀ ਹੋਈ ਰਜ਼ਾਈ ਵੱਲ ਲੱਗੀਆਂ ਹੋਈਆਂ ਸਨ ਤੇ ਉਹਨਾਂ ਨਜ਼ਰਾਂ ਵਿੱਚੋਂ ਨਸ਼ਾ ਡੁੱਲ ਰਿਹਾ ਸੀ। ਸਭ ਚੀਤਾਂ ਛੱਡ ਕੇ ਹੌਲੇ ਪੱਬਾਂ ਨਾਲ ਵਾਪਸ ਆ ਰਹੇ ਸਨ। ਮੈਂ ਮਾਮੀ ਜੀ ਤੋਂ ਪੁੱਛਿਆ, ਸਭ ਚੀਤਾਂ ਛੱਡ ਕੇ ਹੌਲੇ ਪੱਬਾਂ ਨਾਲ ਵਾਪਸ ਆ ਰਹੇ ਸਨ। ਮੈਂ ਮਾਮੀ ਜੀ ਤੋਂ ਪੁੱਛਿਆ, ਸਵੇਰੇ ਤੇ ਮਾਮੇ ਜੀਮੇ ਨੂੰ ਪਤਾ ਲੱਗ ਹੀ ਜਾਏਗਾ ਕਿ ਇੱਟਾਂ ਨੇ। ਉਹ ਤੂੰ ਵੀ ਮਾਮੇ ਦੀ ਭਣੇਵੀਂ ਏ, ਸਵੇਰੇ ਇੱਟਾਂ ਕਿੱਥੇ ਰਹਿਣਗੀਆਂ? ਜ਼ਰਾ ਨੀਂਦਰ ਗੂੜੀ ਹੋਣ ਦੇ, ਇੱਟਾਂ ਗਾਇਬ ਹੋ ਜਾਣਗੀਆਂ ਤੇ ਸਵੇਰੇ ਜੀਮਾ ਜਾਣੇ ਤੇ ਜੀਮੇ ਦੀ ਵਹੁਟੀ। ਅਸਾਂ ਤੇ ਉਹਦੇ ਹਵਾਲੇ ਕਰ ਛੱਡੀ ਸੀ। ਮੈਂ ਸੁੰਨ ਹੋ ਗਈ। ਲੋਈ ਦਾ ਤਾਰਾ ਅਜੇ ਡਗਮਗ ਡੋਲ ਰਿਹਾ ਸੀ। ਜੇ ਮਾਮੇ ਜੀਮੇ ਦੀ ਕੋਠੜੀ ਵਿੱਚ ਰੋਸ਼ਨੀ ਜੀ ਲੱਗੀ। ਮੈਂ ਉੜ ਕੇ ਤੱਕਿਆ। ਮਾਮਾ ਦੁੱਧ ਦਾ ਭਰਿਆ ਗਲਾਸ ਵਹਿਣੀ ਵਿੱਚ ਰੋੜ ਰਿਹਾ ਸੀ।